ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਤਰਨਤਾਰਨ ਜ਼ਿਮਨੀ ਚੋਣ ਦੇ ਨਤੀਜਿਆਂ ਤੋਂ। ਕਹਿੰਦੇ ਜਿੱਤੀ ਆਪ ਹੈ ਪਰ ਵਾਪਸੀ ਅਕਾਲੀ ਦਲ ਦੀਆਂ ਚਰਚਾਵਾਂ ਹੋ ਰਹੀਆਂ ਨੇ ਜੀ। ਬਿਲਕੁਲ ਪ੍ਰਵੀਨ ਜੀ, ਨਤੀਜੇ ਸਭ ਦੇ ਸਾਹਮਣੇ ਨੇ ਔਰ ਨਤੀਜੇ ਲਗਭਗ ਬਿਲਕੁਲ ਉਸੇ ਅੰਦਾਜ਼ਨ ਚ ਆਏ ਨੇ ਜਿਸ ਅੰਦਾਜ਼ਨ ਚ ਆਪਾਂ ਲਗਾਤਾਰ ਗੱਲ ਕਰਦੇ ਆ ਰਹੇ ਸੀ। ਜੀ ਬਿਲਕੁਲ। ਆਪਾਂ ਲਗਾਤਾਰ ਇਸ ਪਹਿਲੂ ਤੇ ਗੱਲ ਕਰਦੇ ਹਾਂ ਕਿ ਬੇਸ਼ੱਕ 15 ਉਮੀਦਵਾਰ ਮੈਦਾਨ ਚ ਨੇ, ਪਰ ਸੱਤਾਧਾਰੀ ਧਿਰ ਨੂੰ ਹਮੇਸ਼ਾ ਉਪ ਚੋਣ ਦੇ ਵਿੱਚ, ਜ਼ਿਮਨੀ ਚੋਣ ਦੇ ਵਿੱਚ ਐਜ ਮਿਲ ਜਾਂਦਾ ਹੈ, ਕਿਉਂਕਿ ਉਹ ਕੱਲੀ ਚੋਣ ਨਹੀਂ ਲੜੀ ਹੁੰਦੀ, ਉਹਦੀ ਮਸ਼ੀਨਰੀ, ਉਹਦੀ ਤਾਕਤ, ਉਹਦਾ ਜੰਤਰ ਤੰਤਰ, ਪੁਲਿਸ, ਪੈਸਾ, ਧੇਲਾ, ਮਨੀ ਪਾਵਰ, ਮਸਲ ਪਾਵਰ, ਦਿੱਲੀ ਵਾਲੀਆਂ ਤਾਕਤਾਂ, ਸਾਰਾ ਕੁਝ ਮਿਲ ਕੇ ਚੋਣ ਲੜ ਰਹੀਆਂ। ਤੋ ਇਸ ਲਈ ਉਹਦੇ ਕੋਲੇ ਐਜ ਹੁੰਦਾ ਹੈ। ਪਰ ਮਨਦੀਪ ਸਿੰਘ ਨੇ ਸਾਂਝੇ ਤੌਰ ਦੇ ਉੱਤੇ ਜਾਂ ਫਿਰ ਮਤਲਬ ਉਹਦੀ ਆਪਣੀ ਦਿੱਖ ਦੇ ਤੌਰ ਦੇ ਉੱਤੇ ਜਾਂ ਉਸ ਖੇਤਰ ਦੀ ਤਸੀਰ ਦੇ ਹਵਾਲੇ ਨਾਲ ਉਹਨੇ ਆਪਣੀ ਥਾਂ ਬਣਾਈ। ਪਰ ਅਕਾਲੀ ਦਲ ਬਾਦਲ ਨੇ, ਖਾਸ ਕਰ ਸੁਖਵੀਰ ਬਾਦਲ ਨੇ ਨਿੱਜੀ ਮਿਹਨਤ ਨਾਲ ਤੇ ਬੀਬੀ ਸੁਖਵਿੰਦਰ ਕੌਰ ਦਾ ਆਪਣਾ ਔਰਾ ਜਾਂ ਉਹਨਾਂ ਦੇ ਬਾਹਰਲੇ ਰਿਸ਼ਤੇਦਾਰ ਜਿਹੜਾ ਵਿਵਾਦਾਂ ਚ ਵੀ ਹੈ ਨਾ, ਉਹਦੀ ਕਿਰਪਾ ਜੋ ਵੀ ਹੋਵੇ ਕਿ ਉਹਨਾਂ ਦੀ ਮਿਹਨਤ ਦਿਖੀ ਅਗਲਿਆਂ ਦੀ ਜੀ, ਕਿ ਅਗਲਿਆਂ ਨੇ ਕੰਮ ਕੀਤਾ। ਤੇ ਆਪਾਂ ਲਗਾਤਾਰ ਗੱਲ ਕਰਦੇ ਸੀ ਕਿ ਜਿਉਂ-ਜਿਉਂ ਚੋਣ ਨੇੜੇ ਜਾ ਰਹੀ ਹੈ ਅਕਾਲੀ ਦਲ ਉੱਪਰ ਜਾ ਰਿਹਾ ਤੇ ਕਾਂਗਰਸ ਧਿਰ ਵਰਗੀ ਤਰ੍ਹਾਂ ਥੱਲੇ ਨੂੰ ਆ ਰਹੀਆਂ। ਸੋ ਇਸ ਲਈ ਆਪਾਂ ਪਹਿਲਾਂ ਹੀ ਗੱਲ ਕੀਤੀ ਸੀ ਕਿ ਤਿਕੋਣਾ ਮੁਕਾਬਲਾ ਬਣ ਚੁੱਕਿਆ ਸੱਤਾਧਾਰੀ ਧਿਰ ਮਨਦੀਪ ਸਿੰਘ ਤੇ ਅਕਾਲੀ ਦਲ ਦੇ ਵਿੱਚ। ਸੋ ਬਿਲਕੁਲ ਨਤੀਜੇ ਉਸਦੇ ਨੇੜੇ ਤੇੜੇ ਆਏ। ਹੁਣ ਜੇ ਤੁਸੀਂ ਨਤੀਜਿਆਂ ਤੇ ਨਜ਼ਰ ਮਾਰੋ ਤਾਂ ਹਰਮੀਤ ਸੰਧੂ 42,649 ਵੋਟਾਂ ਲੈ ਕੇ ਜਾਂਦਾ ਤੇ ਬੀਬੀ ਸੁਖਵਿੰਦਰ ਕੌਰ ਰੰਧਾਵਾ 30,558 ਵੋਟਾਂ ਲੈ ਕੇ ਜਾਂਦੀ ਹੈ। ਮਤਲਬ 12,091 ਵੱਧ ਵੋਟਾਂ ਲੈ ਕੇ ਹਰਮੀਤ ਸੰਧੂ ਜਿੱਤਦਾ। ਪਰ ਪਹਿਲੇ 3 ਰਾਉਂਡ ਦੇਖੋ, ਪਹਿਲੇ 2 ਰਾਉਂਡ ਦੇ ਵਿੱਚ ਬੀਬੀ ਲੀਡ ਕਰਦੀ ਹੈ, ਤੀਜੇ ਰਾਉਂਡ ਦੇ ਵਿੱਚ ਵੀ ਬੀਬੀ ਦਾ ਐਜ ਬਣਿਆ ਰਹਿੰਦਾ, ਲੀਡ ਬਣੀ ਰਹਿੰਦੀ ਹੈ, ਚਾਹੇ ਬਹੁਤ ਮਾਮੂਲੀ ਰਹਿ ਗਈ। ਪਰ ਉਹ 3 ਰਾਉਂਡ ਨੇ ਹੀ ਸੱਤਾਧਾਰੀ ਧਿਰ ਨੂੰ ਤਰੇੜੀਆਂ ਲਿਆਤੀਆਂ ਸੀ, ਤਾਂ ਸੁਕਾਤੇ ਸੀ ਉਹਨਾਂ ਦੀ ਇੱਕ ਵਾਰ। ਸਹੀ ਹੈ। ਸੋ ਇਸ ਤੋਂ ਬਾਅਦ ਜਦੋਂ ਮਨਦੀਪ ਸਿੰਘ ਤੀਏ ਨੰਬਰ ਤੇ ਹੈ, ਜਿਹੜਾ 19,620 ਵੋਟਾਂ ਲੈ ਕੇ ਗਿਆ, ਉਹਦਾ ਆਪਣੇ ਵੱਲੋਂ ਇਹ ਕਹਿਣਾ ਕਿ ਜੇ ਮਿਲ ਕੇ ਲੜੀ ਤਾਂ 2027 ਚ ਕੁਝ ਵੀ ਕਰ ਸਕਦੇ ਹਾਂ ਅਸੀਂ ਜੀ ਜੀ, ਜੇ ਪੰਥਕ ਧਿਰਾਂ ਇਕੱਠੀਆਂ ਹੋ ਕੇ ਲੜਨ। ਉਹਦਾ ਇਹ ਕਹਿਣਾ ਕਿ ਜੇ ਮੈਂ ਲੜਿਆ ਹੀ ਨਾ ਹੁੰਦਾ ਤਾਂ ਅਕਾਲੀ ਦਲ ਜਿੱਤ ਜਾਂਦਾ, ਕਿਉਂਕਿ ਮਨਦੀਪ ਸਿੰਘ ਨਾ ਤਾਂ ਘਾਗ ਸਿਆਸਤਦਾਨ ਹੈ ਨਾ ਘਟੀਆ ਸਿਆਸਤਦਾਨ ਹੈ, ਤੇ ਇਸ ਲਈ ਉਹ ਆਮ ਸਧਾਰਨ ਵਿਅਕਤੀ ਦੇ ਵਿੱਚੋਂ ਸਹੀ ਗੱਲ ਕਰ ਜਾਂਦਾ। ਹੋ ਸਕਦਾ ਉਹਦੀ ਪਾਰਟੀ ਨੂੰ, ਉਹਦੀਆਂ ਧਿਰਾਂ ਨੂੰ ਇਹ ਗੱਲ ਉਹਦੀ ਪਸੰਦ ਨਾ ਹੋਵੇ, ਸਹੀ ਗੱਲ ਹੈ ਨਾ, ਪਰ ਉਸ ਦਾ ਇਹ ਇਰਾਦਾ ਕਿ ਪੰਥਕ ਏਕਤਾ ਜ਼ਰੂਰੀ ਹੈ, ਇਹ ਨਤੀਜੇ ਦੱਸਦੇ ਨੇ। ਹੁਣ ਇੱਥੋਂ ਹੀ ਇਹ ਸਵਾਲ ਖੜਾ ਹੋ ਗਿਆ ਜੀ ਜੀ ਕਿ ਕੀ ਇਹ ਏਕੇ ਵੱਲ ਨੂੰ ਗੱਲ ਤੁਰ ਸਕਦੀ ਹੈ। ਹੁਣ ਜ਼ਿਮਨੀ ਚੋਣ ਦੇ ਵਿੱਚ ਤੁਸੀਂ ਇਹ ਹਿਸਾਬ ਲਾ ਲਓ ਕਿ 15 ਉਮੀਦਵਾਰ ਸੀ ਪ੍ਰਵੀਨ ਜੀ। ਹਾਂਜੀ। 15 ਦੇ ਵਿੱਚੋਂ 42,000 ਵੋਟ, 42,649 ਵੋਟ ਹਰਮੀਤ ਸੰਧੂ ਲੈ ਗਿਆ। ਪਿੱਛੇ ਬਚੇ 14 ਉਮੀਦਵਾਰ। 14 ਉਮੀਦਵਾਰਾਂ ਨੂੰ 75,220 ਵੋਟਾਂ ਪਈਆਂ। ਤੇ ਇਹਦੇ ਨਾਲੋਂ ਵੱਧ ਵੋਟਾਂ ਉਹਨੇ ਜਿਹੜੀਆਂ ਪੈਣੇ ਨਹੀਂ ਆਈਆਂ। 75,299 ਵੋਟਾਂ ਪਾਉਣੇ ਨਹੀਂ ਆਏ ਲੋਕ ਜੀ। ਮਤਲਬ 14 ਉਮੀਦਵਾਰਾਂ ਦੀਆਂ ਮਿਲਾ ਕੇ 75,220 ਨੇ, ਤੇ ਜਿਹੜੇ ਪਾਉਣ ਨਹੀਂ ਆਏ ਉਹਨਾਂ ਦੀ ਗਿਣਤੀ 75,299 ਹੈ। ਯਾਨੀ ਕਿ ਅੱਧ ਵੀ ਨਹੀਂ ਆਇਆ। ਮਤਲਬ ਬਿਲਕੁਲ ਇੱਥੋਂ ਅੰਦਾਜ਼ਾ ਲਾ ਲਓ ਕਿ 39% ਵੋਟ ਪੈਣ ਨਹੀਂ ਆਈ ਜੀ। 61% ਵੋਟ ਪੋਲ ਹੋਈ ਹੈ ਨਾ। ਸਹੀ ਹੈ, ਬਿਲਕੁਲ। ਤੇ ਜੇ 39% ਨਹੀਂ ਆਈ, ਜੇ ਇਹਦੇ ਵਿੱਚੋਂ 20% ਵੋਟ ਵੀ ਪੈਣ ਆ ਜਾਂਦੀ ਤਾਂ ਗੇਮ ਬਦਲ ਹੋ ਸਕਦੇ ਸੀ, ਕੁਝ ਵੀ ਹੋ ਸਕਦਾ। ਸਹੀ ਹੈ। ਚਾਹੇ ਉਹ ਮਨਦੀਪ ਸਿੰਘ ਦੇ ਰੂਪ ਚ ਬਦਲਦੇ, ਚਾਹੇ ਉਹ ਬੀਬੀ ਸੁਖਵਿੰਦਰ ਕੌਰ ਦੇ ਰੂਪ ਚ ਬਦਲਦੇ, ਕੁਝ ਵੀ ਸੰਭਵ ਸੀ। ਫਿਰ ਇੱਕ ਹੋਰ ਪਹਿਲੂ ਤੋਂ ਇਹਨੂੰ ਸਮਝਣ ਦੀ ਲੋੜ ਹੈ ਜੀ। ਅਕਾਲੀ ਦਲ ਬਾਦਲ ਦੇ ਲਈ ਹੁਣ ਰਾਹ ਖੁੱਲ ਗਏ। ਇੱਕ ਰਾਹ ਉਹਦੇ ਲਈ ਇਹ ਖੁੱਲਿਆ ਮਨਦੀਪ ਸਿੰਘ ਦੇ ਰੂਪ ਦੇ ਵਿੱਚ, ਜਿਹੜਾ ਉਹ ਕਹਿ ਰਿਹਾ ਕਿ ਪੰਥਕ ਏਕਤਾ। ਇੱਥੋਂ ਤੱਕ ਕਿ ਸਿਮਰਜੀਤ ਮਾਨ ਨੇ ਵੀ ਇਹ ਗੱਲ ਕਹੀ ਆ ਕਿ ਜੇ ਸਿਧਾਂਤਾਂ ਦੇ ਆਧਾਰ ਤੇ ਬੈਠ ਕੇ ਗੱਲ ਕਰਨੀ ਹੈ ਤਾਂ ਆਪਾਂ ਤਿਆਰ ਹਾਂ। ਤੇ ਜੋ ਮੈਨੂੰ ਜਾਣਕਾਰੀ ਮਿਲ ਰਹੀ ਆ, ਪੁਨਰ ਸੁਰਜੀਤ ਅਕਾਲੀ ਦਲ ਦੇ ਕਈ ਲੀਡਰ ਛਾਲ ਮਾਰਨ ਨੂੰ ਤਿਆਰ ਨੇ ਮੁੜ ਕੇ ਪੁਰਾਣੇ ਜਹਾਜ਼ ਚ। ਠੀਕ ਹੈ, ਠੀਕ ਹੈ ਜੀ। ਤੇ ਇੱਧਰ ਕਹਿੰਦੇ ਸੁਖਵੀਰ ਬਾਦਲ ਨੇ ਵੀ ਬਾਹਰ ਉਹ ਲਾਈਨ ਜੀ ਖਿੱਚ ਲਈ ਆ, ਲਕਸ਼ਮਣ ਰੇਖਾ ਜੇ ਆਪਾਂ ਕਹੀਏ ਕਿ ਬਣਾ ਲਈ ਆ ਕਿ ਵੀ ਆ ਜਾਓ ਜਿਹਨੇ ਟੱਪਣਾ ਉਹ ਟੱਪਿਆ, ਉਹ ਬਸ 2 ਨਾ ਟੱਪ ਗਿਆ, ਚੰਦੂ ਮਾਜਰਾ ਦੇ ਮੀਰ ਜਗੀਰ ਕੌਰ। ਬਾਕੀ ਜੋ ਮਰਜ਼ੀ ਆ, ਬਾਕੀ ਜਿਹੜਾ ਮਰਜ਼ੀ ਆ ਜਾਓ। ਯਾਨੀ ਹਰਪ੍ਰੀਤ ਸਿੰਘ ਦਾ ਕਹਿੰਦੇ ਅਸੀਂ ਸਿਆਸੀ ਲੀਡਰ ਨਹੀਂ ਗਿਣਦੇ। ਠੀਕ ਹੈ ਨਾ।
ਸੋ ਇਸ ਲਈ ਹੁਣ ਇਸ ਪਹਿਲੂ ਤੋਂ ਜੇ ਸਮਝਣਾ ਹੋਵੇ ਕਿ ਸੁਖਬੀਰ ਸਿੰਘ ਬਾਦਲ ਇਹ ਪਹਿਲ ਕਦਮੀ ਕਰੂਗਾ ਕਿ ਪੰਥਕ ਧਿਰਾਂ ਆਓ ਬੈਠ ਕੇ ਦੁਬਾਰਾ ਵਿਚਾਰ ਕਰੀਏ। ਸਹੀ ਹੈ ਕਿ 2 ਤਰੀਕ ਵਾਲੇ ਫੈਸਲਿਆਂ ਨੂੰ ਮੰਨਣ ਲਈ ਉਹ ਤਿਆਰ ਹੋ ਜਾਊਗਾ। ਜੇ ਉਹ ਵੀ ਨਹੀਂ, ਉਹ ਕਹੇ ਰਾਜਨੀਤਿਕ ਤੌਰ ਤੇ ਮੈਂ ਆਪਣੀ ਸਪੇਸ ਬਣਾ ਲਈ, ਹੁਣ ਆ ਜਾਓ ਮੇਰੇ ਝੰਡੇ ਥੱਲੇ ਏਕਾ ਕਰ ਲਓ ਜੀ ਜੀ, ਕਿ ਉਹਦੇ ਲਈ ਵੀ ਉਹ ਤਿਆਰ ਹੋਊਗਾ। ਹੁਣ ਤੁਸੀਂ ਜੇ ਤਰਨਤਾਰਨ ਜ਼ਿਮਨੀ ਚੋਣ ਦੇ ਨਤੀਜਿਆਂ ਨੂੰ ਦੇਖਣਾ ਤਾਂ ਜਿੱਤਣ ਵਾਲੇ ਉਮੀਦਵਾਰ ਨੂੰ ਪੈ ਰਹੀ ਹੈ 42,000 ਵੋਟ। ਠੀਕ ਹੈ ਜੀ। ਦੂਜੇ ਨੰਬਰ ਵਾਲੇ ਨੂੰ ਪੈ ਰਹੀ ਹੈ 30,558 ਵੋਟ। ਤੀਜੇ ਨੰਬਰ ਵਾਲੇ ਨੂੰ ਪੈ ਰਹੀ ਹੈ 19,620 ਵੋਟ। ਤੇ ਜੇ ਪੰਥਕ ਵੋਟ ਇਹ ਮਿਲਾ ਲਈਏ ਆਪਾਂ ਸੁਖਜਿੰਦਰ ਕੌਰ ਰੰਧਾਵਾ ਦੀ, ਬੀਬੀ ਦੀ ਤੇ ਮਨਦੀਪ ਸਿੰਘ ਖਾਲਸਾ ਦੀ, ਤਾਂ ਇਹ ਵੋਟ ਹੀ 50,000 ਤੋਂ ਉੱਪਰ ਜਾਂਦੀ ਹੈ। ਤੇ ਉਹਦੀ 42,000 ਵੋਟ ਕੀ ਕਰੂਗੀ ਜੀ ਫਿਰ? ਸਹੀ ਹੈ। ਪਰ ਦੂਜੇ ਪਾਸੇ ਜਿੱਥੇ ਅਕਾਲੀ ਦਲ ਡਿੱਗਣਾ ਚਾਹੁੰਦਾ ਉਹ ਹੈ ਬੀਜੇਪੀ ਵਾਲੀ ਧਿਰ। ਤੇ ਬੀਜੇਪੀ ਨੂੰ ਵੋਟ ਕਿੰਨੀ ਹੈ ਜੀ ਇੱਥੇ? 6,239 ਜੀ। ਸਹੀ ਹੈ। ਜੇ ਇਹਨਾਂ ਦੀਆਂ ਮਿਲਾ ਲਈਏ ਤਾਂ ਕੁਝ ਨਹੀਂ ਬਣਦਾ, ਉਹਨਾਂ ਦੀ 37,000 ਵੋਟ ਬਣਦੀ ਹੈ ਮਸਾ, ਉਹ ਤੋਂ ਵੀ ਘੱਟ ਦੋਵਾਂ ਦੀ ਮਿਲਾ ਕੇ। ਪਰ ਇਹਦੇ ਬਾਵਜੂਦ ਵੀ ਇਹ ਮੰਨਿਆ ਜਾ ਰਿਹਾ ਕਿ ਹੁਣ ਬੀਜੇਪੀ ਵੀ ਥੋੜੀ ਥੱਲੇ ਆ ਜਾਊਗੀ। ਠੀਕ ਹੈ। ਉਸ ਨੂੰ ਵੀ ਸਮਝ ਆ ਜਾਊਗੀ ਵੀ ਕੱਲਾ ਲੁਧਿਆਣੇ ਦੇ ਵੋਟਾਂ ਦੇ ਹਿਸਾਬ ਨਾਲ ਹੀ ਨਹੀਂ ਸਰਨਾ, ਲੋਕ ਸਭਾ ਚ ਪਈਆਂ ਵੋਟਾਂ ਦੇ ਹਿਸਾਬ ਨਾਲ ਹੀ ਨਹੀਂ ਸਰਨਾ। ਸਾਨੂੰ ਇਹਨਾਂ ਮਤਲਬ ਕਿ ਪੰਥਕ ਖੇਤਰ ਦੇ ਵਿੱਚ ਵੀ, ਮਾਝੇ ਦੇ ਵਿੱਚ ਵੀ ਸਾਨੂੰ ਵੋਟ ਚਾਹੀਦੀ ਹੈ ਜੇ ਪੰਜਾਬ 'ਚ ਸਰਕਾਰ ਚ ਆਉਣਾ। ਸਹੀ ਹੈ, ਬਿਲਕੁਲ। ਤਾਂ ਕੀ ਉਹ ਫਿਰ ਬਾਦਲ ਧਿਰ ਪ੍ਰਵਾਨ ਚੜ ਗਿਆ ਉਹਦੇ ਲਈ? ਜਿਹੜੇ ਉਹ ਲੱਭਦੇ ਫਿਰਦੇ ਸੀਗੇ ਕਿਹਦੇ ਨਾਲ ਗੱਠਜੋੜ ਕਰੀਏ, ਇਸ ਇੱਕ ਜ਼ਿਮਨੀ ਚੋਣ ਨਹੀਂ ਦੱਸ ਸਕੇ ਇੱਧਰ ਜਾਣਾ ਪਊਗਾ, ਤੇ ਬਾਦਲ ਧਿਰ ਵੀ ਪੰਥਕ ਧਿਰਾਂ ਵੱਲ ਜਾਣ ਦੀ ਬਜਾਏ ਦਿੱਲੀ ਨੂੰ ਮੂੰਹ ਕਰਕੇ ਭੱਜੂਗਾ ਕਿ ਉਹ ਬੀਜੇਪੀ ਨਾਲ ਜਾਣਾ ਚਾਹੂਗਾ। ਤੇ ਇਸ ਲਈ ਇਸ ਨਤੀਜਿਆਂ ਨੇ ਨਾ ਜੀ ਕਈ ਸਵਾਲਾਂ ਦੇ ਜਵਾਬ ਨਹੀਂ ਦਿੱਤੇ, ਬਲਕਿ ਨਵੇਂ ਸਵਾਲ ਪੈਦਾ ਕਰਤੇ। ਕਿਉਂ ਹੋਊਗਾ ਕੀ ਪੰਜਾਬ ਦੀ ਸਿਆਸਤ ਦੇ ਵਿੱਚ? ਜੀ ਜੀ, ਜੇ ਸੱਤਾਧਾਰੀ ਧਿਰ ਕਹੇ ਉਹਦੀ ਜਿੱਤ ਹੈ, ਉਹਦੀ ਵੀ ਜਿੱਤ ਨਹੀਂ ਗਈ ਹੈ। ਤੁਸੀਂ ਆਪਾਂ ਇਹੀ ਤਾਂ ਗੱਲ ਕਰਾਂਗੇ 39% ਵੋਟ ਪਈ ਨਹੀਂ ਤੇ ਤੁਹਾਡੀ 42,000 ਤੋਂ ਇਲਾਵਾ 75,000 ਵੋਟ ਬਾਕੀ ਸਾਰਿਆਂ ਨੂੰ ਪੈ ਗਈ। ਸਹੀ ਹੈ। ਤੇ ਤੁਸੀਂ ਪ੍ਰਵਾਨ ਕਿੱਥੇ ਹੋ? ਤੁਸੀਂ ਅੱਧੀ ਵੋਟ ਵੀ ਨਹੀਂ ਲਿਜਾ ਸਕੇ ਨਾ। ਤੋ ਇਸ ਲਈ ਇਹ ਸਾਰੇ ਪਹਿਲੂ ਹੈਗੇ ਨੇ। ਪਰ ਠੀਕ ਹੈ, ਜਿੱਤ ਹੁੰਦੀ ਹੈ ਜੀ। ਤੇ ਇਹਦੇ ਵਿੱਚੋਂ ਸੁਖਬੀਰ ਬਾਦਲ ਦੀ ਧਿਰ ਖੁਸ਼ ਵੀ ਹੈ, ਬਾਗੋ ਬਾਗ ਵੀ ਹੈ। ਉਹਨਾਂ ਨੂੰ 1927 ਚ ਉਮੀਦ ਵੀ ਜਾਗੀ ਹੈ ਨਾ। ਤੇ ਉਹਨਾਂ ਦਾ ਉਹ ਟਵੀਟ ਵੀ ਕਾਫੀ ਚਰਚਾ ਚ, ਉਹ ਕਹਿੰਦਾ ਵੀ ਵਧਾਈ ਡੀਜੀਪੀ ਤੋਂ ਲੈ ਕੇ ਸਾਰੇ ਪੁਲਿਸ ਤੰਤਰ ਨੂੰ, ਜਿੱਤੇ ਤਾਂ ਉਹ ਹੈ, ਉਹਨਾਂ ਦਾ ਉਮੀਦਵਾਰ ਜਿੱਤੇ, ਆਪ ਥੋੜਾ ਜਿੱਤੀ ਹੈ। ਸੋ ਠੀਕ ਹੈ ਜੀ, ਸਰਟੀਫਿਕੇਟ ਦੇ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਇੱਕ ਜ਼ਿਮਨੀ ਚੋਣ ਜਿੱਤ ਗਈ, ਪਰ ਧਰਾਤਲ ਉੱਤੇ ਅਕਾਲੀ ਦਲ ਬਾਦਲ ਦੀ ਵਾਪਸੀ ਦੀ ਚਰਚਾ ਖੂਬ ਹੈ। ਜੀ ਬਿਲਕੁਲ ਬਿਲਕੁਲ।